ਇਹਨੇ ਤਾਂ ਸਰਦਾਰ ਦੂਏ ਦਰਿਆਫਤ ਕਰ ਲਏ, ਉਹ ਜਿਹੜੇ ਆਪਣੇ ਇੱਥੇ ਨਹੀਂ ਬੋਲਦੇ ਜਟਕੇ ਕਿਤੇ ਜਾਊਂ ਇੱਥੇ ਕਿਤੇ ਦਰਿਆਫਤ ਉਹ ਵੀ ਸਰਦਾਰ ਲੱਭੇ ਨੇ, ਦਰਿਆਫਤ ਕਰ ਲੈ। ਜਿਹੜਾ ਤੁਹਾਡਾ ਜਿਹੜੀ ਤੁਹਾਡਾ ਕੈਰੀਅਰ ਆ ਟਿਕਟੋਕ ਤੋਂ ਜਦੋਂ ਤੁਸੀਂ ਫੇਮਸ ਹੋਏ ਆ, ਉਸ ਤੋਂ ਲੈ ਕੇ ਅੱਜ ਤੱਕ ਕੋਈ ਤੁਹਾਡੇ ਨਾਲ ਵਾਕਿਆ ਪੇਸ਼ ਆਇਆ ਹੋਵੇ ਵੀ ਕਿਤੇ ਗਏ ਹੋਵੋ ਲੋਕ ਤੁਹਾਨੂੰ ਅੱਗੇ ਪਿੱਛੇ ਉਹਨਾਂ ਕੇ ਆ ਗਿਆ ਜੀ ਆ ਅੰਜਮ ਸਰੋਇਆ ਗੱਲਾਂ ਬਾਤਾਂ ਸੁਣਾਉਣਾ? ਆ ਬੰਦੇ ਬੜੀ ਪਛਾਣ ਕਰਦੇ ਆ ਹੁਣ। ਹਾਂ ਆ ਕੱਲ ਉੱਥੇ ਗਿਆ ਦਵਾ ਪੋਲ ਦੇ ਉੱਤੇ ਰਾਵੀ ਤੇ ਹਾਂ ਵੀਡੀਓ ਬਣਾਉਣ, ਅੱਛਾ, ਤੇ ਉਹ ਬੜੇ ਬੰਦਿਆਂ ਨੇ ਪਛਾਣਿਆ ਉੱਥੇ। ਹਾਂ ਹਾਂ ਬਣਾ ਲੈਂਦੀ ਵੀਡੀਓ ਉੱਥੋਂ ਦੀ? ਹਾਂ ਉੱਥੋਂ ਬਣਾਈ, ਸ਼ੂਟ ਬਣਾ ਕੇ ਲਾਈ। ਅੱਛਾ, ਜਿਵੇਂ ਬਜ਼ੁਰਗ ਕਹਿੰਦੇ ਹੁੰਦੇ ਆ ਵੀ ਦਰਿਆਵਾਂ ਨੂੰ ਕਦੀ ਬੰਨ ਨਹੀਂ ਪਏ, ਹਾਂ ਇਹਨਾਂ ਸਾਹੀਵਾਲ ਵਾਲਿਆਂ ਨੇ ਪਾਇਆ ਬੰਨ, ਉਹ ਬੰਨ ਕਾਮਯਾਬ ਨਹੀਂ ਰਿਹਾ ਭਾਈ। ਜਦੋਂ ਵੀ ਪਾਣੀ ਆਂਦਾ ਨਾ ਦਰਿਆ ਆਪਣਾ ਰੁੱਖ ਉੱਥੇ ਹੀ ਰੱਖਦਾ ਜਿੱਥੇ ਹੈਗਾ ਆ, ਜਿੱਥੇ ਪਹਿਲੇ ਚੱਲਦਾ ਸੀ। ਜਿੱਥੇ ਚੱਲਦਾ ਇਹਨਾਂ ਨੇ ਨਾ ਪੁਲ ਜਿਹੜਾ ਉਹ ਇਹ ਟੂਲ ਪਲਾਜ਼ੇ ਦਾ ਰੌਲਾ ਸੀ ਚੋਰੀ। ਹਾਂਜੀ, ਉਹ ਮਰੱਬਾ ਡੂਡ ਪਰੇ ਜਾ ਕੇ ਬਣਾਇਆ ਨਾ, ਹਾਂ ਇਧਰੋਂ ਬੰਦ ਕਰਕੇ। ਜਦੋਂ ਵੀ ਪਾਣੀ ਜ਼ਿਆਦਾ ਆਂਦਾ ਪਾਣੀ ਉੱਥੇ ਹੀ ਮਾਰ ਕਰਦਾ। ਨਹੀਂ ਚੋਰ ਸਾਹਿਬ, ਉਹ ਬਣਾ ਪਰਾਂ ਲਿਆ, ਜਿਹੜਾ ਬੰਨੂ ਬਣਾਇਆ ਨਾ, ਉਹ ਬੰਨੂ ਇੰਜ ਘੁਮਾ ਕੇ ਅੱਧਾ ਕਿ ਛੱਡਿਆ ਹੋਇਆ, ਉਹਨੂੰ ਅਗਾਂ ਤੱਕ ਲਿਆਂਦੇ ਤੇ ਪਾਣੀ ਨੇ। ਉਹ ਮੇਰਾ ਖਿਆਲ ਹੈ ਸ਼ਾਇਦ ਪੁਲ ਜਿੰਨਾ ਖਰਚਾ ਆ ਜਾਂਦਾ, ਅਗਰ ਉਹਨੂੰ ਕਵਰ ਕਰਦੇ ਤੋੜਦਾ ਹੀ ਉਹ ਦੋਕੇ ਛੱਟੇ ਤੱਕ ਹੀ ਜਾਣਾ ਪੈਣਾ। ਹਾਂ ਦੋਕੇ ਤਾਂ ਜਾ ਕੇ ਪਾਣੀ ਆਣਾ ਸੀ। ਹਾਂ ਤੇ ਦਰਿਆਵਾਂ ਨੂੰ ਵੈਸੇ ਹੀ ਸਿਆਣਿਆਂ ਦੀ ਕਹਾਵਤ ਆ, ਬੰਨ੍ਹ ਨਹੀਂ ਲੱਗਦੇ। ਦਰਿਆਵਾਂ ਨੂੰ ਬੰਨ ਨਹੀਂ ਪੈਂਦੇ। ਤੇ ਉਹੀ ਗੱਲ ਹੈ, ਉਹ ਜਦੋਂ ਵੀ ਮਾਰ ਕਰਦਾ ਉੱਥੇ ਪੱਕੀ ਨੂੰ ਆ ਕੇ ਢਾਹ ਲਾਂਦਾ। ਪੱਥਰ ਬੜਾ ਸੁੱਟਿਆ ਪੱਥਰ ਉਹਨੇ। ਤਕਰੀਬਨ ਜਦੋਂ ਦਾ ਪਾਣੀ ਆਇਆ ਉੱਥੇ ਸਾਰੀ ਇੰਤਜ਼ਾਮੀਆ ਉੱਥੇ ਹੀ ਹੈ। ਰੁੜੀ ਵੀ ਜਾਂਦਾ ਪੱਥਰ। ਹਾਂਜੀ, ਉਹ ਜਿੱਦਾਂ ਜਿੱਦਾਂ ਸਿੱਟੀ ਜਾਂਦੇ ਰੁੜੀ ਜਾਂਦਾ ਪਾਣੀ ਅੱਗੇ ਕਿਹੜੀ ਛੱਕੜਦੀ ਹੈ ਜੀ? ਅੱਛਾ ਅੰਜਮ ਭਾਈ, ਆ ਜਿਹੜਾ ਕੰਮ ਸ਼ੁਰੂ ਕੀਤਾ ਉਸ ਤੋਂ ਬਾਅਦ ਆਪਣੇ ਜਿਹੜੇ ਘਰੇਲੂ ਕੰਮ ਸੀ ਉਹਦੇ ਵਿੱਚ ਤਾਂ ਨਹੀਂ ਕੋਈ ਡਿਸਟਰਬੈਂਸ ਆਈ? ਜਿੱਦਾਂ ਹੁਣ ਅਸੀਂ ਜਾ ਕੇ ਬਹਿ ਨੇ ਘਰ ਦੇ ਕਹਿੰਦੇ ਹੁਣ ਵੀ ਰੋਜ਼ ਕੋਈ ਨਾ ਕੋਈ ਆਇਆ ਰਹਿੰਦਾ, ਮੁੰਡੇ ਨੂੰ ਤਾਂ ਕੰਮ ਹੀ ਨਹੀਂ ਕਰਨ ਦਿੰਦੇ ਹੈਗੇ। ਇਹ ਤਾਂ ਚਰ ਸਾਹਿਬ ਖੁਸ਼ੀ ਦੀ ਬਾਤ ਹੈ। ਉਹ ਤਾਂ ਖੁਸ਼ੀ ਦੀ ਤਾਂ ਬਾਤ ਹੈਗੀ ਆ ਸ਼ਰਾਬਤ ਭਾਈ, ਪਰ ਫਿਰ ਵੀ ਕੰਮ ਤਾਂ ਰੁਕਦਾ ਨਾ। ਪਹਿਲਾਂ ਵਿਹਲਾ ਹੀ ਸੀ ਤੇ ਅੱਛਾ, ਪਹਿਲੇ ਵੀ ਵਿਹਲਾ ਹੀ ਸੀਗਾ? ਨਹੀਂ, ਉਹ ਬਹੁਤਾ ਦਿਨ ਤਾਂ ਐਤਵਾਰ ਦਾ ਰੱਖਿਆ ਹੈ। ਅੱਛਾ, ਤੇ ਛੁੱਟੀ ਵਾਲਾ। ਹਾਂ, ਅੱਗੇ ਪਿੱਛੇ ਕੋ ਆ ਜਾਏ ਤਾਂ ਫਿਰ ਵੀ ਕੋਈ ਨਹੀਂ, ਚੱਲ ਜਾਂਦਾ ਕੰਮ। ਵੀ ਕਿਹੜਾ ਨੌਕਰੀ ਦੇ ਸਿਰ ਚੜੀ ਸੀ। ਹਾਂ, ਵੀ ਕੋਈ ਬੰਦਾ ਆ ਜਾਵੇ ਫਿਰ ਬਹਿਣਾ ਟਾਈਮ ਦੇਣਾ ਚਾਹੀਦਾ। ਨਹੀਂ, ਇਹ ਤਾਂ ਵਧੀਆ ਗੱਲ ਹੈ, ਡੇਰੇਦਾਰ ਬੰਦੇ ਦੀ ਹਾਂ ਇਹੀ ਨਿਸ਼ਾਨੀ ਹੁੰਦੀ ਆ। ਤੇ ਇਹਨੂੰ ਕਿਹੜਾ ਦੁੱਖ ਹੈ, ਕੋਈ ਚਾਰ ਜੀ ਆ ਜਾਂਦੇ ਆ। ਨਹੀਂ ਨਹੀਂ, ਇਹ ਨਹੀਂ ਗੱਲ ਹੈਗੀ। ਦੇਖੋ, ਇਹ ਅੱਲਾਹ ਪਾਕ ਦੀ ਦੇਣ ਆ, ਅੱਲਾਹ ਪਾਕ, ਤੇ ਹਰ ਬੰਦੇ ਨੂੰ ਇਹ ਚੀਜ਼ ਜਿਹੜੀ ਨਸੀਬ ਹੁੰਦੀ। ਕੋਈ ਨਾ ਜੀ, ਇਹ ਤਾਂ ਖੁਸ਼ ਹੋਣਾ ਚਾਹੀਦਾ, ਕੋਈ ਚਾਰ ਭਰਾ ਆ ਜਾਂਦੇ ਆ ਵੀ ਸਿਆਣ ਆ। ਅੱਛਾ, ਮੈਂ ਅੱਗੇ ਰੌ ਸਾਹਿਬ ਦੀ ਗੱਲ ਕਰਦਾ ਸੀ। ਹਾਂ, ਆਹ ਗੱਲ ਵਿੱਚੇ ਰਹਿ ਗਈ ਵੀ ਇਹ ਨਾ ਛੁਪਿਆ ਜਿਹਾ ਰੁਸਤਮ ਨਿਕਲਿਆ, ਵੀ ਕਦੀ ਇਹ ਕਿਸੇ ਨਜ਼ਰ ਨਹੀਂ ਆਇਆ ਕਿਸੇ ਇਹੋ ਜਿਹੇ ਮੌਕੇ ਤੇ ਜਿਹੜੇ ਸਰਦਾਰਾਂ ਨੂੰ ਉਧਰੋਂ ਟੈਲੀਫੋਨ ਆਂਦਾ ਉਹ ਵੀ ਇਹਨੂੰ ਜਾਣਦੇ ਆ, ਤੇ ਆਪਣੇ ਪੰਜਾਬੀ ਦੇ ਜਿੰਨੇ ਸਟਾਰ ਆ ਉਹ ਵੀ ਜਾਣਦੇ ਆ, ਜ਼ਾਤੀ ਤੌਰ ਤੇ ਜਾਣਦੇ, ਤੇ ਹਿੰਦੀ ਗੁਰਮੁਖੀ ਵੀ ਜਾਣਦੇ ਆ। ਹਾਂ ਹਾਂ, ਰੌ ਸਾਹਿਬ ਜਾਣਦੇ ਆ। ਹਾਂ, ਰੌ ਸਾਹਿਬ ਗੁਰਮੁਖੀ ਜਾਣਦੇ, ਇਹਨੂੰ ਸਰਦਾਰ ਉਧਰ ਬੜੇ ਜਾਣਦੇ। ਹਾਂ, ਇਹਨੇ ਤਾਂ ਸਰਦਾਰ ਦੂਏ ਦਰਿਆਫਤ ਕਰ ਲਏ, ਉਹ ਜਿਹੜੇ ਆਪਣੇ ਇੱਥੇ ਨਹੀਂ ਬੋਲਦੇ ਜਟਕੇ ਕਿਤੇ ਜਾਊਂ ਇੱਥੇ ਕਿਤੇ ਦਰਿਆਫਤ ਉਹ ਵੀ ਸਰਦਾਰ ਲੱਭੇ ਨੇ, ਦਰਿਆਫਤ ਕਰ ਲੈ। ਅੱਛਾ, ਉਹ ਨਾ ਰਾਓ ਸਾਹਿਬ, ਉਹ ਕੀ ਨਾ ਪਿਆਰਾ ਸਿੰਘ ਦੁਸਾਂਝ? ਹਾਂਜੀ, ਪਿਆਰਾ ਸਿੰਘ ਦੁਸਾਂਝ। ਯਾਰ ਉਹਦੀਆਂ ਗੱਲਾਂ ਬੜੀਆਂ ਸਵਾਦ ਸੀ। ਉਹ ਤੁਹਾਡੇ ਦੁਆਬੀ ਹੈ ਜੀ? ਹਾਂ, ਦੁਆਬੀ ਹੈ ਸਾਡੇ। ਹੈ ਹੁਸ਼ਿਆਰਪੁਰੀ ਬੜਾ, ਉਹਨਾਂ ਘੰਟਾ ਗੱਲ ਕਰ ਲਓ ਨਾ, ਬਹੁਤ ਪਿਆਰੇ ਤੇ ਬੰਦੇ। ਪਤਾ ਹੀ ਨਹੀਂ ਲੱਗਦਾ ਘੰਟਾ ਕਦੋਂ ਹੋ ਗਿਆ। ਹਾਂਜੀ ਹਾਂਜੀ, ਅੱਛਾ ਜੀ, ਹਾਂ, ਪਿਆਰਾ ਸਿੰਘ ਜੀ ਬਹੁਤ ਪਿਆਰੇ। ਉਹਨਾਂ ਦੀਆਂ ਗੱਲਾਂ ਬਹੁਤ ਸੋਹਣੀਆਂ ਹੁੰਦੀਆਂ, ਇਸਲਾਮ ਦੇ ਮੁਤਲਕ ਬੜੀ ਮਾਲੂਮਾਤ ਉਹਨਾਂ ਨੂੰ। ਨਹੀਂ ਤੇ ਉਹ ਤੁਸੀਂ ਉਹਦੇ ਨਾਲ ਕਰਨੀ ਸੀ ਰਿਕਾਰਡਿੰਗ ਉਹਨਾਂ ਨਾਲ। ਰਿਕਾਰਡਿੰਗ ਨਹੀਂ, ਅੱਧੀ ਰਾਤ ਵਜੇ ਕਾਲ ਕਰਦਾ, ਉੱਥੇ ਰਿਕਾਰਡਿੰਗ ਨਹੀਂ, ਉੱਥੇ ਝੱਗਾ ਖੋਲ ਕੇ ਪਏ ਹੋਈਦਾ ਗੱਲ ਹੁੰਦੀ, ਉੱਥੇ ਦਿਨ ਹੁੰਦਾ, ਇੱਥੇ ਰਾਤ ਹੁੰਦੀ। ਕਰਾਂਗੇ ਰਿਕਾਰਡਿੰਗ, ਉਹਦੀ ਪੋਡਕਾਸਟ ਕਰਾਂਗੇ। ਆਨਲਾਈਨ ਹੋ ਜਾਂਦੀ ਹਾਂ, ਹੋ ਜਾਂਦੀ ਆ। ਤੇ ਬਾਹਰ ਵਾਲੇ ਆ ਕਿ ਉਹ ਗੱਲਾਂ ਬਾਤਾਂ ਉਹਨਾਂ ਦੀਆਂ ਬੜੀਆਂ। ਉਦੋਂ ਜਿਹੜੇ ਤੁਹਾਡੇ ਉਹ ਦੋਸਤ ਆਏ ਸੀਗੇ, ਉਹ ਆਪਣੇ ਜਿਹੜੇ ਗਰੁੱਪ ਦੇ ਵਿੱਚ ਅਮਰੀਕਾ ਤੋਂ ਨਹੀਂ ਉਡਾਇਆ ਸੀਗਾ? ਹਾਂਜੀ 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 ਹਾਂਜੀ, ਸੋਨੂੰ ਕਹਿੰਦੇ ਉਹ? ਹਾਂਜੀ ਹਾਂਜੀ, ਸੋਨੂੰ ਪ੍ਰਿੰਸ। ਹਾਂਜੀ ਹਾਂਜੀ, ਪ੍ਰਿੰਸ ਦੀਪ। ਹਾਂਜੀ। ਅੱਛਾ, ਉਹ ਹੁਣ ਉਹ ਆਪਣੇ ਜਿਹੜੇ ਗਰੁੱਪ ਦੇ ਵਿੱਚ ਸੀਗਾ ਬਾਬਾ ਗੁਰਦਿਆਲ ਸਿੰਘ ਜੱਗੂ ਵਾਲੀ 50 ਚ ਉੱਠ ਕੇ ਗਏ। ਹਾਂਜੀ ਹਾਂਜੀ, ਉਹ ਉਹਨਾਂ ਦਾ ਰਿਸ਼ਤੇਦਾਰ ਸੀ ਬੰਦਾ, ਉਹ ਤੇ ਮੈਨੂੰ ਜਦੋਂ ਚਲੇ ਗਿਆ ਉਦੋਂ ਪਤਾ ਲੱਗਾ। ਹਾਂਜੀ, ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਜੀ। ਹਾਂ, ਉਹਨਾਂ ਨੇ ਫੋਨ ਕੀਤਾ ਸੀ ਵੀ ਮੇਰਾ ਭਾਂਜਾ ਤੇ ਉਹ ਉਸ ਟਾਈਮ ਨਾ ਜੀ ਤਕਰੀਬਨ 10 ਵਜੇ ਅੰਮ੍ਰਿਤਸਰ ਬੈਠੇ ਸੀ। ਉਹਨੇ ਕਿਹਾ ਜੀ ਇਹਨਾਂ ਨੇ ਘੰਟੇ ਬਾਅਦ ਨਾ ਇੱਧਰ ਐਂਟਰ ਹੋ ਜਾਣਾ ਪਾਕਿਸਤਾਨ। ਤੇ ਮੈਨੂੰ ਜੂ ਹੀ ਫੋਨ ਆਇਆ ਉਹਨਾਂ ਦਾ, ਗੁਰਦਿਆਲ ਸਾਹਿਬ, ਮੈਂ ਤੁਹਾਨੂੰ ਫੋਨ ਕੀਤਾ ਫਿਰ, ਤੇ ਉਹ ਉੱਥੋਂ ਨਿਕਲ ਪਏ ਸੀ। ਉਹ ਫਿਰ ਕਿਤੇ ਰੁਝਾਣੇ ਮੁੜ ਕੇ ਆਏ, ਉਹ ਗਾਂ ਨਿਕਲ ਗਏ ਸੀਗੇ, ਸਮੁੰਦਰੀ ਨਹੀਂ ਉਹਨਾਂ ਉਤਰੇ। ਨੇ ਬਲਕਿ ਇੱਥੇ ਆ ਕੇ ਮੈਨੂੰ ਫੋਨ ਕੀਤਾ ਅਗਲੇ ਦਿਨ। ਹਾਂ, ਉਧਰੋਂ ਆ ਕੇ ਤੇ ਫਿਰ ਉਹ ਹੋਟਲ ਚਲੇ ਗਏ, ਤੇ ਉਸ ਤੋਂ ਬਾਅਦ ਸ਼ਾਇਦ ਸਿਗਨਲ ਉਹਨਾਂ ਦੇ ਚਲੇ ਗਏ ਜਾਂ ਉਹਨਾਂ ਦਾ ਕਨੈਕਸ਼ਨ ਨਾ ਬਣਿਆ।
ਤੇ ਉਹ ਫਿਰ ਅਗਲੇ ਦਿਨ ਉਹਨਾਂ ਨੂੰ ਰਾਬਤਾ ਹੋਇਆ ਜੀ। ਉਹ ਫਿਰ ਕੁਦਰਤੀ ਭਾਈ ਆਪਣੇ ਕੋਲ ਦਫ਼ਤਰ ਜਦੋਂ ਆਏ ਨਾ ਤੇ ਉਹ ਪਿੰਡ ਜਿਸ ਪਿੰਡ 'ਚ ਜਾਣਾ ਸੀ ਨਾ ਉਸ ਪਿੰਡ 'ਚ ਮੇਰੀ ਬੜੀ ਦੁਆ ਸਲਾਮ ਸੀਗੀ। ਅੱਛਾ 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 ਅੱਛਾ। ਉਹ ਮੇਲ ਮਾਲਕ ਸੀਗੇ ਬੰਦੇ, ਉਹਨਾਂ ਦੇ ਕੋਲ ਮੈਂ ਲੈ ਗਿਆ। ਠੀਕ। ਉਹਨਾਂ ਨੇ ਬੜਾ ਫਿਰ ਪ੍ਰੋਟੋਕੋਲ ਦਿੱਤਾ, ਪਿੰਡ ਦਿਖਾਇਆ, ਘੁਮਾਇਆ। ਉਹਨਾਂ ਨੇ ਬੜੀ ਤਾਰੀਫ ਕੀਤੀ ਜੀ ਤੁਹਾਡੀ, ਅੱਛਾ। ਸੋਨੂ ਸਾਹਿਬ ਨੇ। ਅਗਲੇ ਦਿਨ ਬਲਕਿ ਉਹਨਾਂ ਦਾ ਫੋਨ ਆਇਆ ਸੀ, ਕਹਿੰਦੇ ਜੀ ਕਿਸਾਨਾ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ। ਉਹ ਅਸੀਂ ਚੱਲ ਗਏ ਜੀ ਜੱਟਾਂ ਕੋਲ, ਗੁਰਦੁਆਰਾ ਸੀਗਾ। ਅੱਛਾ ਜੀ। ਤੇ ਉਹ ਨਾ ਬਾਬਾ ਬਾਹਰ ਉੱਥੇ ਮੰਜੀ ਡਾ ਕੇ ਪਿਆ ਕਿ ਉਹਦਾ ਮੁੰਡਾ ਉੱਥੇ ਸ਼ਾਹ। ਅਸੀਂ ਕਿਹਾ ਵੀ ਸਰਦਾਰ ਆ ਗਿਆ, ਤੇ ਉਹ ਨਾ ਆਪਣਾ ਇੱਥੇ ਤੁਹਾਡੀਆਂ ਜਿਹੜੀਆਂ ਕੰਧਾਂ ਨਾ ਪੁਰਾਣੀਆਂ ਨਾ ਥੱਲੇ ਜਾਣ ਲੱਗੇ ਸੋਨਾ ਦੱਬ ਗਏ ਸੀਗੇ। ਤੇ ਹੁਣ ਕੰਧਾਂ ਜਿਹੜੀਆਂ ਪਟਣੀਆਂ, ਤੇ ਉਹ ਬੰਦੇ ਨਾ ਆਪਦਾ ਪਹਿਲੇ ਉਹਨਾਂ ਨੂੰ ਲੱਗਿਆ ਵੀ ਟੀਚਰਾਂ ਹੀ ਕਰਦੇ, ਫਿਰ ਉਹਨਾਂ ਨੂੰ ਇਹ ਹੋ ਗਿਆ ਵੀ ਨਹੀਂ ਇਹ ਪਤਾ ਨਹੀਂ ਸੱਚੀ ਗੱਲ ਹੀ ਆ। ਪੱਕ ਹੋ ਗਿਆ ਸੀ ਜਦੋਂ ਪੱਕਿਆ ਜਿਹਾ ਹੋ ਕੇ ਗੱਲ ਕੀਤੀ ਨਾ ਵੀ ਭਾਈ ਜੀ ਇਹ ਹੁਣ ਸਿਰਫ ਆਪਣਾ ਦੇਖਣ ਆਇਆ, ਤੇ ਹੁਣ ਗਾਂ ਆਪਣੇ ਨਾਲ ਫੋਰਸ ਪੁਲਿਸ ਲੈ ਕੇ ਆਊਗਾ, ਤੇ ਇਹਨੇ ਆਪਣੀ ਤੁਹਾਡੀ ਨਾ ਨਿਗਰਾਨੀ ਵਿੱਚ ਹੀ ਗੁਰਦੁਆਰਾ ਤਾਂ ਨਹੀਂ ਢਵਾਤਾ? ਗੁਰਦੁਆਰਾ ਤਾਂ ਪਹਿਲੇ ਉਹਨਾਂ ਨੇ ਕਰਤਾ ਸੀ ਨਾ। ਤੇ ਅਸੀਂ ਕਿਹਾ ਉਹ ਘਰ ਜਿਹੜਾ ਉਹਨਾਂ ਦਾ ਘਰ ਹੁੰਦਾ ਸੀ, ਅੱਛਾ ਘਰ ਦੀ ਗੱਲ ਕਰਦੇ ਉਹ ਘਰ ਉਹਨਾਂ ਦਾ ਸੀਗਾ, ਉਹ ਸਰਦਾਰਾਂ ਦਾ ਸੀ। ਅੱਛਾ। ਤੇ ਉਹ ਕਹਿੰਦੇ ਸੀਗਾ ਭਾਈ ਜੀ ਇਹਨਾਂ ਨੇ ਇੱਥੇ ਜਾਣ ਲੱਗੇ ਨਾ ਆਪਣੇ ਥੱਲੇ ਸੋਨੇ ਦੀਆਂ ਜਿਹੜੀ ਆਪਣੀ ਸੀਗੀ, ਹਾਂ ਉਹ ਦੱਬ ਗਏ, ਟੁੰਬਾਂ ਟੰਬਾਂ ਦੱਬ ਕੇ ਗਏ, ਤਾਂ ਉਹ ਹੁਣ ਕੱਢਣੀਆਂ ਇਹਨਾਂ ਨੇ। ਬੜਾ ਹੱਸਿਆ ਫਿਰ ਬਾਬਾ। ਪਿਆਰਾ ਸਿੰਘ ਜੀ ਦਾ ਪਿੰਡ ਹੈ ਜੀ ਨਲੇਆਲ, ਫੈਸਲਾਬਾਦ। ਨਲਿਆਲ ਝੁਮਰੇ ਦੇ ਨਾਲ ਹੀ ਆ। ਝੁਮਰੇ ਦੇ ਨਾਲ ਹੈ ਹਾਂ ਜੀ। ਮੈਂ ਗਿਆ ਉੱਥੇ ਉਸ ਪਿੰਡ। ਹਾਂਜੀ, ਉਹ ਉੱਥੋਂ ਗਏ ਹੋਏ ਜੀ। ਨਹੀਂ ਨਲਿਆਲ, ਨਲਕਾ ਕੁਆਲਾ ਤਾਂ ਹੈਗਾ ਸਰਗੋਦੇ ਰੋਡ ਤੇ ਮੇਰੇ ਖਿਆਲ। ਇਹ ਉਹਨਾਂ ਦਾ ਨਾਨਕਾ ਪਿੰਡ ਆ, ਤੇ ਨਹੀਂ ਉਹਨਾਂ ਦਾ ਨਲਕਾ ਕੁਆਲਾ ਤੇ ਇੱਕ ਤੇ ਭੁਆਣੇ ਕੋਲ ਵੀ ਹੈਗਾ। ਨਹੀਂ ਇਹ ਨਲਕਾ ਕੁਆਲਾ ਇੱਧਰ ਹੀ ਹੈ, ਬਿਲਕੁਲ ਬਿਲਕੁਲ। ਹਾਂ ਇਹ ਸਰਗੋਦੇ ਰੋਡ ਤੇ ਹੀ ਆ। ਤੇ ਇਹ ਹੈ ਨੇ ਜੀ ਦੁਸਾਂਝ, ਗੋਤੇ ਨੇ ਦੁਸਾਂਝ। ਦੁਸਾਂਝ ਦਲਜੀਤ ਦੁਸਾਂਝ ਜਿਹੜਾ ਸਿੰਗਰ, ਹਾਂਜੀ ਹਾਂਜੀ, ਇਹ ਉਹਨਾਂ ਦੇ ਵਿੱਚੋਂ ਹੀ ਆ। ਉਹਨਾਂ ਚੋਂ ਹੀ ਆ ਜੀ। ਹਾਂ ਉਹਨਾਂ ਦਾ ਉਹ ਇਹਨਾਂ ਦਾ ਪਿੰਡ ਸਿੰਗਰ ਨਹੀਂ ਦੁਸਾਂਝ ਆ ਨਾ ਦਲਜੀਤ ਜੀ। ਦੁਸਾਂਝ ਫਿਲਮਾਂ 'ਚ ਵੀ ਆਂਦਾ, ਉਹਦਾ ਰਿਸ਼ਤੇਦਾਰ ਆ ਇਹ ਬੰਦਾ ਅੱਛਾ। ਪਿਆਰਾ ਸਿੰਘ। ਜਿਹੜੇ ਆਪਣੇ ਨਹੀਂ ਹੈਗੇ ਜੱਟਕੇ ਲੋਕਲ ਜਿਵੇਂ ਬੋਲਦੇ ਜੰਗਲੀ, ਉਹ ਉਦਾਂ ਉੱਥੇ ਸਰਦਾਰ ਵੀ ਬੋਲਦੇ ਆ। ਹਾਂਜੀ ਹਾਂਜੀ। ਹਾਂ ਮੈਂ ਪਿਆਰ ਨਾਲ ਇਹਨਾਂ ਨੂੰ ਬ੍ਰਿਟਿਸ਼ ਕਹਿੰਦਾ। ਬ੍ਰਿਟਿਸ਼ ਹੋ ਗਏ ਹੋਏ। ਆ ਬੋਲੀ ਜੰਗਲੀ, ਜੰਗਲੀ ਕੋ ਗੁੱਸਾ ਕਰਦੇ ਆ, ਬ੍ਰਿਟਿਸ਼ ਕਹਿ ਲੈ। ਅੱਛਾ ਬ੍ਰਿਟਿਸ਼। ਕਹਿੰਦੇ ਵੀ ਤੁਸੀਂ ਘਰ ਇਦਾਂ ਹੀ ਬੋਲਦੇ ਆ, ਅਸੀਂ ਤਾਂ ਨਾ ਇੱਧਰ ਦੇ ਰਹੇ ਨਾ ਉੱਧਰ ਦੇ। ਮੇਰੇ ਨਾਨਕੇ ਵੀ ਜੰਗਲੀਆਂ ਦੇ ਆ ਕੇ ਭੁਆਣੇ ਬੈਠੇ ਆ। ਹਾਂ ਨਹੀਂ ਸਾਡਾ ਸਾਰਾ ਇਲਾਕਾ ਜੱਟਕਿਆਂ ਦਾ, ਤੇ ਬੜਾ ਸਲੂਕ ਨਾਲ ਬੈਠੇ। ਸਾਰਾ ਗੋਜਰਾ ਝੰਗ ਜਿਹੜਾ ਨਾ ਜੀ ਟੋਟਲ ਆ ਇਹ ਇਲਾਕਾ ਆਪਣਾ ਸਾਰਾ, ਇਹ ਜੰਗਲੀ ਇਲਾਕਾ, ਜਿਹੜੇ ਇੱਥੋਂ ਦੇ ਮੁਕਾਮੀ ਬੰਦੇ ਨੇ ਇਹ ਸਾਰੇ ਜਿਹੜੇ ਇੱਥੋਂ ਉੱਠ ਕੇ ਗਏ ਰੋਹਤਕ 'ਚ ਬੈਠੇ ਜੀ। ਅਕਸਰ ਦਿੱਲੀ ਵੀ ਬੈਠੇ, ਰੋਹਤਕ 'ਚ ਜ਼ਿਆਦਾ ਬੈਠੇ ਜੀ। ਹਾਂ ਨਹੀਂ ਆ ਜਿਹੜੇ ਸਾਡੇ ਇੱਥੇ ਮਲੋਚ ਪਤਿਆਣੇ ਬੜੇ ਲਿਖ ਪੜ ਗਏ, ਬੜੇ ਸੁਲਝੇ। ਨਹੀਂ ਹੁਣ ਆ ਝੰਗ ਏਰੀਆ ਜਿਹੜਾ ਪੜ੍ਹਾਈ 'ਚ ਸਭ ਤੋਂ ਅੱਗੇ ਆ ਝੰਗ ਜੀ ਏਰੀਆ। ਜੀ ਜੀ। ਬੜਾ ਬੜਾ ਅਫਸਰ ਜਿਹੜਾ ਮਿਲਾਂ 'ਚ ਚਲ ਜਾਓਗੇ ਤੁਹਾਨੂੰ ਝੰਗ ਏਰੀਆ ਦਾ ਮਿਲੇਗਾ। ਹਾਂਜੀ ਔਰ ਟੁੱਕਰ ਲਾਇਆ। ਅਸਲ 'ਚ ਨਾ ਰਾਓ ਸਾਹਿਬ ਗੱਲ ਦੱਸਾਂ ਕੀ ਹੁੰਦੀ ਹੈ, ਤਾਸਬ ਸਾਡੇ ਆਪਣੇ ਜ਼ਿਹਨ 'ਚ ਹੁੰਦਾ, ਤੇ ਅਸੀਂ ਅਗਲੇ ਨੂੰ ਕਹਿੰਦੇ ਵੀ ਇਹ ਬੰਦਾ ਸਾਨੂੰ ਚੰਗਾ ਨਹੀਂ ਸਮਝਦਾ। ਨਹੀਂ ਤਾਂ ਸਭ ਕੋਈ ਨਹੀਂ। ਹਾਂਜੀ ਜਦੋਂ ਤੁਸੀਂ ਖਤਮ ਕਰ ਦੇਣਾ ਤੇ ਅਗਲੇ ਨੇ ਵੀ ਤੁਹਾਨੂੰ ਅੱਛੇ ਤਰੀਕੇ ਨਾਲ ਮਿਲਣਾ ਸ਼ੁਰੂ ਕਰ ਦੇਣਾ ਹੈ। ਮਿਲਣਾ ਸ਼ੁਰੂ ਕਰ ਦੇਣਾ। ਸਾਡਾ ਤਾਂ 24 ਘੰਟੇ ਲੈਣ ਦੇਣ ਹੋ ਰਹੀ ਹੈ ਭਾਈ, ਇੱਕ ਝੂਠ ਬੋਲ ਰਿਹਾ। ਤਾਂ ਸਭ ਕਹਿੰਦੇ ਨਾ ਇਹ ਜਿਹੜੇ ਲੋਕਲ ਸਾਡੇ ਨਾਲ ਰਹਿੰਦੇ ਨੇ, ਅਸੀਂ ਇਹਨਾਂ ਦੇ ਨਾਲ ਰਹਿੰਦੇ ਹਾਂ, ਇਹ ਸਾਨੂੰ ਹਾਲੀ ਤਾਂ ਹੀ ਕਿਹੜੇ ਪੈ ਤਸਲੀਮ ਨਹੀਂ ਕਰਨ ਰਹੇ। ਮੈਂ ਮਜ਼ਾਕ ਨਹੀਂ ਕਰਦਾ ਭਾਜੀ। ਇੱਕ ਮਿੰਟ ਠਹਿਰੋ, ਆ ਦੇਖੋ ਤੁਸੀਂ ਅਗਰ ਇਹਨਾਂ ਦੀ ਜਗ੍ਹਾ ਹੁੰਦੇ ਹੋ ਸਕਦਾ ਤੁਸੀਂ ਵੀ ਇਹਨਾਂ ਨੂੰ ਤਸਲੀਮ ਨਾ ਕਰਦੇ। ਸੁਣੋ ਨਾ ਭਾਈ, ਕਹਿੰਦਾ ਨਾ ਮੇਰੇ ਨਾਲ ਵਾਕਿਆ ਹੋਇਆ, ਮੇਰੇ ਕੋਲ ਇੱਕ ਬੰਦਾ 50,000 ਰੁਪਇਆ ਲੈ ਗਿਆ, ਹੋ ਜਾਂਦਾ। ਹਾਂਜੀ ਧਰਾਣਾ ਸੀ। ਉਹ 50,000 ਲੈ ਗਿਆ ਤੇ ਉਹ ਖਾ ਗਿਆ। ਉਹਦੇ ਬਟਕਿਆਂ ਆਖਿਆ ਯਾਰ ਤੂੰ ਇਹਦੇ ਨਾਲ ਕੋਈ ਵਰਤਿਆ ਬੰਦਾ 2 ਨੰਬਰ ਮੈਂ ਲੈ ਲਾਂਗਾ। ਜਿਸ ਟਾਈਮ ਮੈਂ ਉਹਨੂੰ ਸੱਟ ਮਾਰ ਲਈ, ਹੁਣ ਅਸੀਂ ਤੇ ਇੱਥੇ ਦੇ ਰਹਿਣ ਵਾਲੇ ਆ ਨਾ ਜੀ, ਉਹ 2 ਨੰਬਰ ਅਸੀਂ 4 ਨੰਬਰ। ਉਹ ਜਿਹੜੇ ਮੈਂ ਉਹਦੇ ਕੋਲੋਂ ਕੱਢ ਲਿਆ, ਮੈਂ ਉਹਦੇ ਕੋਲ ਲੱਕ ਕੱਢ ਲਿਆ। ਜਿਹੜੇ ਲੱਕ ਕੱਢ ਲਿਆ ਉਹ ਸਾਰੇ ਆ ਗਏ, ਇਹਨੂੰ ਦੇ। ਮੈਂ ਕਿਉਂ ਦੇ? ਇਹ ਕਹਿੰਦਾ ਅਸੀਂ ਲੋਕਲ ਆ। ਮੈਂ ਕਿਹਾ ਮੇਰੇ ਵਾਲਦ ਸਾਹਿਬ ਵੀ ਸੰਨ 47 ਚ ਇੱਥੇ ਆ ਕੇ ਪੈਦਾ ਹੋਏ, ਅਸੀਂ ਵੀ ਇੱਥੇ ਦੇ ਰਹਿਣ ਵਾਲੇ। ਤੁਸੀਂ ਰਾਵੀ ਦੇ ਤੇ ਅਸੀਂ ਕਿਹੜਾ ਉੱਤੋਂ ਆਏ, ਅਸੀਂ ਵੀ ਇੱਥੇ ਦੇ ਰਹਿਣ ਵਾਲੇ ਆ। ਕੋਈ ਟੈਨਸ਼ਨ ਨਹੀਂ। ਇਹ ਹਾਲੀ ਟਾਈਮ ਹੀ ਨਾ ਜਿੱਥੇ ਇਹਨਾਂ ਦਾ ਅੜ ਜਾਵੇ ਸਾਨੂੰ ਤਸਲੀਮ ਨਹੀਂ। ਉਹਦੀ ਵਜ੍ਹਾ ਦੱਸਾਂ ਕੀ ਹੈ ਸ਼ਰਾਫਤ ਭਾਈ, ਜਿਹੜੀ ਅਕਲੀਅਤ ਹੁੰਦੀ ਨਾ, ਉਹ ਅਕਲੀਅਤ ਦੇ ਉੱਪਰ ਜ਼ੋਰ ਚੱਲ ਜਾਂਦਾ ਦੂਜਿਆਂ ਦਾ। ਜਿਹੜੀ ਅਕਸਰੀਅਤ ਹੁੰਦੀ ਆ, ਤੁਹਾਡੇ ਪਿੰਡ ਵਿੱਚ ਲਾ ਲਓ, ਕੋਈ ਹੋਰ ਘਰ ਲਾ ਲਓ, ਜਿਹੜਾ ਬਰਾਦਰੀ ਤੋਂ ਆਪਾਂ ਹਟ ਕੇ ਗੱਲ ਕਰ ਲੈਂਦੇ ਆ, ਉਹਨੂੰ ਅਕਸਰੀਅਤ ਜਿਹੜੀ ਆ ਉਹ ਮੁਕਾਮ ਦਿੰਦੀ, ਜਿਹੜਾ ਉਹਦਾ ਹੱਕ ਹੁੰਦਾ ਇੱਕ ਇਨਸਾਨੀਅਤ ਦੇ ਨਾਤੇ ਨਾਲ ਜਿਹੜਾ ਬਣਦਾ ਆ। ਵੱਡੀ ਮੱਛੀ ਛੋਟੀ ਮੱਛੀ ਨੂੰ ਖਾਂਦੀ ਹੈ। ਜੇ ਉਹ ਕੋਈ ਗੱਲ ਕਰੂਗਾ ਤਾਂ ਬੰਦਾ ਉਹਨੂੰ ਉੱਡ ਕੇ ਪੈਂਦਾ ਵੀ ਤੂੰ ਕੌਣ ਹੁੰਨਾ ਬਈ। ਠੀਕ ਆ। ਅਜਾਣ ਜਿਹਨਾਂ ਪਿੰਡਾਂ ਵਿੱਚ ਸਾਈਆਂ ਦੇ ਘਰ ਆ, ਉਹ ਵਿਚਾਰੇ ਕੀ ਉਹ ਸਿਰ ਚੱਕ ਕੇ ਉਹ ਆਪਣੇ ਗਿਰਜੇ ਵਿੱਚ ਇਬਾਦਤ ਨਹੀਂ ਉੱਚੀ ਸਪੀਕਰ ਕਰਕੇ ਕਰ ਸਕਦੇ ਨਾ। ਆਪਾਂ ਚੱਲਦੇ ਆ ਤੇ 450 ਚਲੇ ਜਾਓ। ਹਾਂ ਗੋਜਰੇ 424 450 ਜਿੰਦੇ ਜਿਹੜਾ ਨਾ ਜੀ, ਉਹ ਖੁਸ਼ੀਆਬਾਦ ਝੰਗ ਰੋਡ ਤੇ
424 ਆ 424 ਆ ਜੀ, 450 ਸ਼ਾਇਦ ਨਹੀਂ 424 ਆ 24 ਆ, ਉਹ ਸਾਰਾ ਪਿੰਡ ਹੀ ਉਹਦਾ ਜਿਹੜਾ ਟੋਟਲ ਪਿੰਡ ਹੀ ਮਸੀਹਾਂ ਦਾ ਨਾ ਜੀ। ਪੂਰਾ ਪਿੰਡ ਹੀ ਮਸੀਹਾਂ ਦਾ ਜੀ। ਉੱਥੇ ਮੈਂ ਕਹਿੰਦਾ ਸ਼ਾਇਦ ਇੱਕ ਵੀ ਨਾ ਖੁਸ਼ਪੁਰ ਵੀ ਮੁਸਲਮਾਨ ਇਦਾਂ ਹੀ ਆ। ਇੱਕ ਪਰ ਇੱਕ ਅੱਧਾ ਕਹਿੰਦੇ ਹੈਗਾ ਕੋਈ ਜਿਸ ਤਰ੍ਹਾਂ ਲੋਹਰਾਂ ਤਰਖਾਣਾ ਵਿੱਚ ਆ, ਆ ਸ਼ਾਇਦ ਕੋਈ ਤੇ ਇੱਕ ਅੱਧਾ ਹੀ ਬਾਕੀ ਹੋਵੇ। ਕੋਈ ਨਹੀਂ ਹੈਗਾ, ਬਾਕੀ ਟੋਟਲ ਪਿੰਡ ਮਸੀਹ ਬਰਾਦਰੀ ਦਾ ਆ। ਹਾਂਜੀ ਆ ਤੇ ਉੱਥੇ ਹੁਣ ਉਹ ਇਲਾਕਾ ਤੇ ਤੁਹਾਡਾ ਹੀ, ਤੁਸੀਂ ਅਗਰ ਉੱਥੋਂ ਜਾ ਕੇ ਕੋਈ ਕਰੋਗੇ ਮਨਮਾਨੀ, ਬੇਸ਼ੱਕ ਤੁਸੀਂ ਜਿੰਨੇ ਮਰਜ਼ੀ ਬਾਬਾ ਜਿੰਨੇ ਮਰਜ਼ੀ ਤੁਹਾਨੂੰ ਸਹੀ ਕਰਨ ਨਹੀਂ ਦੇਣਗੇ ਉਹ, ਉਹ ਅਕਸਰੀਅਤ ਹੈ ਕਿਉਂਕਿ ਉਹ ਅਕਸਰੀਅਤ ਚ ਆ। ਹਾਂਜੀ ਨਾਲੇ ਉਹ ਨਾ ਅੱਜ ਦੀ ਗੱਲ ਤੋਂ ਹੁਣ ਇਹ ਵੀ ਆ, ਥੋੜਾ ਫਰਕ ਬਹੁਤ ਜ਼ਿਆਦਾ ਆ ਗਿਆ। ਹਾਂ ਫਰਕ ਆ ਗਿਆ।